बिस्मिल्लाहिर्रहमानिर्रहीम ते अस्सलामु अलैकुम। 25 अगस्त पाकिस्तान ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਚੇਤੇ ਕਰਾਈਏ ਕਿ ਜੇ ਹਾਲੀ ਤੱਕ ਸਾਡਾ ਇਹ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਨਾਲ ਕਰੋ ਤੇ ਨਾਲ ਸਾਡਾ WhatsApp ਚੈਨਲ ਜਿਹੜਾ ਉਹਨੂੰ ਵੀ ਛੇਤੀ ਨਾਲ ਜੁਆਇਨ ਕਰੋ। ਲਿੰਕ ਉਹਨਾਂ ਦੋਵਾਂ ਦਾ ਵੀਲੌਗ ਦੇ ਆਖਰ ਦੇ ਉੱਤੇ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਔਰ ਤੁਸੀਂ ਚੈਨਲ ਤੇ ਹੁਣ ਵੀ ਸਬਸਕ੍ਰਾਈਬ ਕਰ ਸਕਦੇ ਹੋ, ਥੱਲੇ ਮੌਜੂਦ ਹੈ ਸਬਸਕ੍ਰਿਪਸ਼ਨ ਦਾ ਲਿੰਕ। ਤੇ ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ। ਪਹਿਲੀ ਖਬਰ ਜਿਹੜੀ ਹੈ ਉਹ ਜਨਾਬ ਜੋੜ ਪੈ ਗਿਆ ਐਸ ਅਹਿਮਦ, ਮੁੰਡਾ ਜਾਣਦੇ ਹੋ ਤੁਸੀਂ, ਪੰਜਾਬੀ ਵੀਲੌਗ ਵੀ ਕਰਦਾ, ਉਰਦੂ ਵੀ ਕਰਦਾ, ਬੜੇ ਸਾਰੇ ਲੋਕ ਉਹਨੂੰ ਵੇਖਦੇ ਵੀ ਨੇ, ਚੰਗੇ ਤਗੜੇ ਵੀਲੌਗ ਕਰਦਾ। ਉਹ ਅਲੱਗ ਗੱਲ ਹੈ ਵੀ ਉਹ ਇੱਕ ਜਿਹੜਾ ਕੰਮ ਕਰਦਾ ਗਾਲਮੰਦਾ, ਚਲੋ ਗਾਲਮੰਦਾ ਨਾ ਕਹੋ, ਸਖਤ ਲਫ਼ਜ਼ ਕਹੋ, ਉਹ ਜ਼ਰਾ ਮੈਨੂੰ ਪਸੰਦ ਨਹੀਂ, ਲੇਕਿਨ ਉਹ ਜਦੋਂ ਲੋਕਾਂ ਨੂੰ ਧੋਂਦਾ ਹੈ ਤੇ ਫਿਰ ਜ਼ਰਾ ਬਿਲਕੁਲ ਹੀ ਉਹ ਜਿਹੜਾ ਰੰਦਾ ਮਾਰਦਾ ਹੈ ਉਹ ਬਿਲਕੁਲ ਹੀ ਨੰਗਾ ਹੀ ਰੰਦਾ ਮਾਰ ਦਿੰਦਾ, ਮਤਲਬ ਸਖਤ ਲਫ਼ਜ਼ ਇਸਤੇਮਾਲ ਕਰਦਾ। ਮੈਂ ਬਈ ਉਹਨਾਂ ਲਫ਼ਜ਼ਾਂ ਨੂੰ ਇੰਡੋਰਸ ਨਹੀਂ ਕਰ ਸਕਦਾ, ਉਹਦੀ ਵਜ੍ਹਾ ਮੈਂ ਇੱਕ ਪੋਲੀਟੀਕਲ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ, ਮੇਰੀ ਮਾਜ਼ਰਤ। ਬਾਹਰ ਲੋਕ ਗੁੱਸਾ ਵੀ ਕਰਦਾ ਮੁੰਡਾ ਜਦੋਂ ਮੈਂ ਗੱਲ ਕਰਦਾ ਆਂਦਾ ਗਿੱਲ ਸਾਹਿਬ ਤੁਸੀਂ ਮੇਰੇ ਤੇ ਐਵੇਂ ਇਲਜ਼ਾਮ ਲਾਉਂਦੇ ਹੋ, ਮੈਂ ਗਾਲਾਂ ਨਹੀਂ ਕੱਢਦਾ, ਗੰਦੀਆਂ ਗਾਲਾਂ ਮੈਂ ਕਿਸ ਤਰ੍ਹਾਂ ਕੱਢ ਸਕਦਾ। ਮੈਂ ਆਨਾ ਹੀ ਅੱਛਾ ਯਾਰ ਤੂੰ ਗਾਲਾਂ ਨਹੀਂ ਭਾਈ ਕੱਢਦਾ, ਪਰ ਲਫ਼ਜ਼ ਤੇਰੇ ਬੜੇ ਸਖਤ ਹੁੰਦੇ ਨੇ, ਉਹਨਾਂ ਨੂੰ ਜ਼ਰਾ ਨਰਮ ਕਰ ਲੈ। ਚਲੋ ਇਹ ਤੇ ਡਿਸਕਸ਼ਨ ਇੱਕ ਚੱਲਦੀ ਰਹੇਗੀ, ਲੇਕਿਨ ਅਸਲ ਅੱਜ ਉਹਨਾਂ ਦੀ ਗੱਲ ਕਿਉਂ ਕਰਨ ਡਏ ਅਸੀਂ ਐਸ ਅਹਿਮਦ ਸਾਹਿਬ ਦੀ। ਉਹ ਤੁਹਾਨੂੰ ਪਤਾ ਹੈ ਵੀ ਵੀਲਾਗ ਕਰਦੇ ਨੇ, ਲੋਕੀ ਵੇਖਦੇ ਵੀ ਨੇ ਵੀਲਾਗ, ਸੋਸ਼ਲ ਮੀਡੀਆ ਦਾ ਵੀ ਤੁਹਾਨੂੰ ਪਤਾ ਹੈ ਵੀ ਉਹ ਟਵਿੱਟਰ ਦੇ ਉੱਤੇ ਵੀ ਕੰਮ ਪਖਾ ਕੇ ਰੱਖਦੇ ਨੇ। ਉਹਨਾਂ ਨੂੰ ਜੁੜ ਗਏ ਨੇ ਸ਼ੇਰ ਅਫਜ਼ਲ ਮਰਵਤ ਸਾਹਿਬ, ਉਹਨਾਂ ਨੂੰ ਪੈ ਗਏ ਨੇ। पीटीआई के एक सोशल मीडिया इन्फ्लुएंसर का है, एस अहमद नाम है, लंदन में ये बैठे होते हैं। ठीक है। ਤੇ ਪੈ ਵੀ ਕੋਈ ਗੁਲਾਬੀ ਜੀ ਅੰਗਰੇਜ਼ੀ 'ਚ ਪੈ ਗਏ ਨੇ। ਉਹਨਾਂ ਨੂੰ ਖਾਸ ਕਰ ਮੈਸੇਜ ਭੇਜਿਆ ਹੈ, ਇੱਕ ਪ੍ਰਾਈਵੇਟ ਮੈਸੇਜ ਭੇਜਿਆ ਜਿਹੜਾ ਅੱਜ ਉਹਨਾਂ ਨੇ ਸਾਰੀ ਦੁਨੀਆ ਨੂੰ ਵਿਖਾ ਦਿੱਤਾ ਐਸ ਅਹਿਮਦ ਸਾਹਿਬ ਨੇ। ਉਹ ਮੈਸੇਜ ਉਹਨਾਂ ਨੇ ਭੇਜਿਆ ਹੈ, ਉਸ ਮੈਸੇਜ 'ਚ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਆਖਿਆ ਵੀ ਮੈਂ ਤੈਨੂੰ ਸੂ ਕਰ ਦੇਣਾ, ਸੂ ਹਾਂਜੀ, ਉਹਨਾਂ ਆਖਿਆ ਜੀ ਮੈਂ ਤੈਨੂੰ ਕਰ ਦੇਣਾ ਸੂ, ਔਰ ਮੈਂ ਆ ਰਿਹਾ ਵਲੈਤ, ਤਗੜਾ ਹੋ ਜਾ, ਔਰ ਉੱਥੇ ਆ ਕੇ ਮੈਂ ਤੈਨੂੰ ਲਾ ਕੋਰਟ ਦੇ ਵਿੱਚ। ਅੱਛਾ ਇਹ ਕੋਈ ਨਵੀਂ ਗੱਲ ਮੈਂ ਵੀ ਸੁਣੀ, ਕੋਰਟ ਆਫ ਲਾ ਤੇ ਸੁਣੀ ਸੀ, ਇਹ ਲਾ ਕੋਰਟ ਕੀ ਹੁੰਦੀ ਹੈ? ਇਹ ਲਾਹੌਰ ਕੋਰਟ ਤੇ ਨਹੀਂ ਕਿਤੇ ਕਹਿਣ ਦੇ, ਮੇਰਾ ਮਤਲਬ ਗੱਲ ਨਹੀਂ ਮੈਨੂੰ ਸਮਝ ਆਈ। ਉਹਨਾਂ ਬਾਹਰ ਆਖਿਆ ਵੀ ਮੈਂ ਤੈਨੂੰ ਲਾ ਕੋਰਟ ਦੇ ਵਿੱਚ ਸੂ ਕਰ ਦੇਣਾ, ਮੈਂ ਆ ਰਿਹਾ ਇੰਗਲੈਂਡ। ਇਹ ਹੁਣ ਕੋਰਟ ਆਫ ਲਾ ਕਹਿੰਦੇ ਤੇ ਚਲੋ ਸਮਝ ਆਉਂਦੀ, ਮੈਨੂੰ ਲੱਗਦਾ ਵੀ ਉਹਨਾਂ ਦਾ ਕੋਈ ਦਿਲ ਅਦਾਲਤ ਜਾਣਦਾ ਨਹੀਂ ਹੈ, ਕੋਈ ਹੋਰ ਹੀ ਗੱਲ ਕਰਨ ਡਏ ਨੇ, ਜਾਂ ਫਿਰ ਅੰਗਰੇਜ਼ੀ ਜ਼ਰਾ ਥੋੜ੍ਹੀ ਜਿਹੀ ਲਿੱਸੀ ਹੈ ਭਾਵਰਾਂ ਦੀ। ਤੁਹਾਨੂੰ ਪਤਾ ਲੱਗਦੇ ਵੀ ਤੇ ਖੰਘ ਦੇ ਮਰੀਜ਼ ਹੀ ਨੇ ਨਾ ਮਰਵਤ ਸਾਹਿਬ, ਤੇ ਉਹ ਟੁੱਟੀਆਂ ਲੱਤਾਂ ਪੁਲਿਸ ਮੁਕਾਬਲੇ, ਜਾਂ ਵਿੰਗੀਆਂ ਲੱਤਾਂ, ਟੁੱਟੀਆਂ ਨਹੀਂ ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ ਕਦੀ ਵੇਖੀਆਂ ਜੇ ਪੁਰਾਣੀਆਂ ਹੀਨੋ ਦੀਆਂ ਗੱਡੀਆਂ, ਉਹ ਜਿਹੜੀ ਅਗਲੇ ਪਾਸਿਓਂ ਉੱਧਰ ਨੂੰ ਜਾ ਰਹੀ ਹੁੰਦੀ, ਪਿਛਲੇ ਪਾਸਿਓਂ ਉੱਧਰ ਨੂੰ, ਕਦੀ ਮਰਵਤ ਸਾਹਿਬ ਨੂੰ ਵੀ ਤੁਰਦਿਆਂ ਵੇਖਿਓ, ਮਤਲਬ ਉੱਤੋਂ ਕਿਸੇ ਹੋਰ ਪਾਸੇ ਨੂੰ ਜਾ ਰਹੇ ਹੁੰਦੇ ਨੇ, ਥੱਲਿਓਂ ਕਿਸੇ ਹੋਰ ਪਾਸੇ ਨੂੰ ਜਾ ਰਹੇ ਹੁੰਦੇ ਨੇ, ਤੇ ਉਹ ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ ਵਾਲਾ ਹੀ ਕੰਮ ਹੈ। ਤੇ ਖੈਰ ਉਹਨਾਂ ਨੂੰ ਧਮਕੀ ਦੇ ਦਿੱਤੀ ਮਰਵਤ ਸਾਹਿਬ ਨੇ ਕਿ ਮੈਂ ਆ ਰਿਹਾ। ਉਹ ਵੀ ਅੱਗੋਂ ਤੁਹਾਨੂੰ ਪਤਾ ਉਹ ਵੀ ਜਵਾਨ, ਉਹ ਵੀ ਜੁੜ ਜਾਂਦਾ, ਉਹ ਤਾਂ ਬਾਜ਼ ਨਹੀਂ ਆਉਂਦਾ ਨਾ, ਉਹ ਐਸ ਅਹਿਮਦ ਜਿਹੜਾ ਉਹ ਵੀ ਜੁੜ ਗਿਆ। ਉਹਨੇ ਕਿਹਾ ਵੀ ਆਓ ਜੀ ਤੁਸੀਂ ਇੱਥੇ 200 ਪਾਉਂਡ ਇਕੱਠੇ ਕਰਨ ਵਾਲੇ ਹੋ। ਉਹ ਮੇਰਾ ਖਿਆਲ ਇਹਨਾਂ 'ਤੇ ਇਲਜ਼ਾਮ ਵਗੈਰਾ ਲਾਉਂਦੇ ਨਾ ਸ਼ੇਰ ਅਫਜ਼ਲ ਮਰਵਤ ਸਾਹਿਬ 'ਤੇ, ਕਿ ਉੱਥੇ ਜਿਹੜੇ PTI ਦੇ ਵਿਚਾਰੇ ਸਪੋਰਟਰ ਵੋਟਰ ਸਨ, ਉਹਨਾਂ ਦੇ ਕੋਲੋਂ ਪੈਸੇ ਪੂਸੇ ਲੈ ਕੇ ਕੋਈ ਸ਼ਾਪਿੰਗ ਕੀਤੀ ਤੇ ਪਤਾ ਨਹੀਂ ਕੀ ਕੀਤਾ, ਇਹੋ ਜਿਹੇ ਇਲਜ਼ਾਮ ਲਾਉਂਦੇ ਨੇ ਸੋਸ਼ਲ ਮੀਡੀਆ 'ਤੇ, ਬੜੇ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਨੇ ਵੀ ਪੈਸੇ ਇਕੱਠੇ ਕਰਕੇ। ਮੈਂ ਇੰਗਲੈਂਡ ਗਿਆ ਸੀ ਤੇ ਇੱਕ ਬੰਦੇ ਨੇ ਮੈਨੂੰ ਕਿਹਾ ਜੀ ਮੇਰੀਆਂ ਅੰਬ ਦੀਆਂ ਪੇਟੀਆਂ ਚੁੱਕ ਕੇ ਲੈ ਗਏ। ਹੁਣ ਪਤਾ ਨਹੀਂ ਉਹ ਸੱਚ ਹੈ ਜਾਂ ਝੂਠ ਹੈ। ਬਹਰਹਾਲ ਉੱਥੇ ਮੈਨੂੰ ਮਾਨਚੈਸਟਰ 'ਚ ਇੱਕ ਬੰਦੇ ਨੇ ਦੱਸਿਆ ਕਿ ਉਹ ਮੇਰੀਆਂ ਅੰਬ ਦੀਆਂ ਪੇਟੀਆਂ ਚੁੱਕ ਕੇ ਲੈ ਗਏ, ਮੈਨੂੰ ਮਿਲਣ ਆਏ ਤੇ ਨਾਲ ਅੰਬ ਦੀਆਂ ਪੇਟੀਆਂ ਚੁੱਕ ਕੇ ਲੈ ਗਏ, ਉੱਥੇ ਪਈਆਂ ਸਨ ਮੇਰੀਆਂ। ਚਲੋ ਬਈ ਇਹ ਹੁਣ ਐਡੀ ਕਿਹੜੀ ਗੱਲ ਹੈ, ਜੇ ਸੱਦਿਆ ਸੀ ਉਹਨਾਂ ਦਾ ਅੰਬ ਖਾਣ ਨੂੰ ਦਿਲ ਕਰਦਾ ਹੋਏਗਾ, ਉਹ ਅੰਬ ਚੁੱਕ ਕੇ ਲੈ ਗਏ। ਉਹ ਪਹਿਲਾਂ ਜੱਜ ਵੀ ਰਹੇ ਨੇ ਸਿਵਲ, ਇਹੋ ਜਿਹੇ ਕੰਮ ਹੋ ਸਕਦਾ ਪਹਿਲਾਂ ਵੀ ਕਰਦੇ ਰਹੇ ਹੋਣ, ਤੇ ਉਹਨਾਂ ਨੂੰ ਅਗਰ ਇਹ ਆਦਤ ਹੈ ਵੀ ਜਾਂਦੇ ਨਾਲ ਸ਼ਾਇਦ ਲੈ ਜਾਂਦੇ ਨੇ, ਤੇ ਇਹਦੇ 'ਚ ਇਹਨੂੰ ਚੋਰੀ ਤਾਂ ਨਹੀਂ ਕਹਿ ਸਕਦੇ ਨਾ, ਤੁਹਾਡੇ ਸਾਹਮਣੇ ਲੈ ਕੇ ਗਏ ਨੇ, ਇਹ ਤਾਂ ਪਿਆਰ ਮੁਹੱਬਤ ਹੈ। ਇਸੇ ਤਰੀਕੇ ਨਾਲ ਕਿਸੇ ਹੋਰ ਬੰਦਿਆਂ ਨੇ ਵੀ ਦੱਸਿਆ ਜੀ ਕਿ ਉਹ ਸ਼ਾਪਿੰਗ ਉਹਨਾਂ ਨੇ ਬੜੀ ਮਹਿੰਗੀ ਕਰ ਛੜੀ ਕਿਤੇ। ਤੇ ਇਹ ਤੁਹਾਨੂੰ ਆਪ ਖਿਆਲ ਕਰਨਾ ਚਾਹੀਦਾ ਹੈ ਕਿ ਇਹੋ ਜਿਹੇ ਬੰਦੇ ਦੇ ਨਾਲ ਤੁਸੀਂ ਸ਼ਾਪਿੰਗ 'ਤੇ ਜਾਂਦੇ ਕਿਉਂ ਹੋ। ਉਹੋ ਜਿਹੇ ਬੰਦੇ ਨਾਲ ਜਾਓ ਜਿਹੜਾ ਫਿਰ ਤੁਹਾਡੇ 'ਤੇ ਵਜ਼ਨ ਨਾ ਪਾਵੇ, ਅਗਰ ਤੁਸੀਂ ਬਾਅਦ 'ਚ ਇਲਜ਼ਾਮ ਲਾਉਣੇ ਨੇ। ਹੁਣ ਮੈਂ ਤੁਹਾਨੂੰ ਪਹਿਲਾਂ ਆਖਿਆ ਮੈਨੂੰ ਨਹੀਂ ਪਤਾ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ। ਬਹਰਹਾਲ ਐਸ ਅਹਿਮਦ ਸਾਹਿਬ ਦਾ ਇਹਨਾਂ ਨਾਲ ਜੋੜ ਪੈ ਗਿਆ। ਉਹਨਾਂ ਨੇ ਅੱਗੋਂ ਕਿਹਾ ਵੀ ਆਓ ਲੰਦਨ, ਤੁਸੀਂ ਮੇਰੇ 'ਤੇ ਕੀ ਕਰਨਾ। ਨਾਲ ਉਹਨਾਂ ਨੇ ਇੱਕ ਲਫ਼ਜ਼ ਇਸਤੇਮਾਲ ਕੀਤਾ, ਮੈਂ ਤੁਹਾਨੂੰ ਵਿਖਾ ਦਿੰਦਾ ਦਗੜ ਕਰਕੇ, ਮੈਂ ਨਹੀਂ, ਉਹ ਮੁਨਾਸਿਬ ਨਹੀਂ ਹੈ ਨਾ ਯਾਰ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਇਹਨੂੰ ਮੈਂ ਗਾਲਾਂ ਨਾ, ਤੁਸੀਂ ਆਂਦੇ ਹੋ ਗਾਲਾਂ ਨਹੀਂ, ਸਖਤ ਲਫ਼ਜ਼ ਨੇ। ਬਹਰਹਾਲ ਥੋੜ੍ਹਾ ਜਿਹਾ ਹੁਣ ਤੁਸੀਂ ਆਗੋ ਗਿੱਲ ਸਾਹਿਬ ਤੁਸੀਂ ਵੀ ਮਾਜ਼ੀ 'ਚ ਇੱਕ ਵਾਰੀ ਇਹੋ ਜਿਹਾ, ਹਾਂ ਯਾਰ ਮੈਂ ਇੱਕ ਵਾਰੀ ਕੀਤਾ ਸੀ ਇਹੋ ਜਿਹਾ ਲਫ਼ਜ਼ ਇਸਤੇਮਾਲ, ਤੇ ਉਹ ਮੈਂ ਕਹਿਣਾ ਬਰੋਕਰ ਚਾਹੁੰਦਾ ਸੀ ਅੰਗਰੇਜ਼ੀ 'ਚ, ਉਰਦੂ 'ਚ ਦਲਾਲ ਕਹਿਣਾ ਚਾਹੁੰਦਾ ਸੀ, ਉਹ ਪੰਜਾਬੀ 'ਚ ਨਿਕਲ ਗਿਆ ਮੂੰਹ 'ਚੋਂ। ਅਤੇ ਉਹ ਪੰਜਾਬੀ ਨੂੰ ਲੋਕੀ, ਤੁਹਾਨੂੰ ਪਤਾ ਹੈ ਕਿ ਪੰਜਾਬੀ ਨੂੰ ਤਾਂ ਲੋਕੀ ਬਹੁਤ ਅਨਕੂਥ ਅਤੇ ਬਦਤਮੀਜ਼ ਅਤੇ ਪਤਾ ਨਹੀਂ ਕੀ ਕਹਿੰਦੇ ਨੇ। ਉਹੀ ਗੱਲਾਂ ਤੁਸੀਂ ਕਿਸੇ ਨੂੰ ਅੰਗਰੇਜ਼ੀ 'ਚ ਕਹਿ ਲਓ ਤਾਂ ਠੀਕ ਨੇ।
ਤੇ ਉਹੀ ਗੱਲ ਕਿਸੇ ਨੂੰ ਪੰਜਾਬੀ 'ਚ ਕਹੋ ਤੇ ਉਹ ਆਂਦਾ ਬੜਾ ਤੂੰ ਬਈ ਯਾਰ ਬਦਤਮੀਜ਼ ਆਦਮੀ ਹੈ। ਪਤਾ ਨਹੀਂ ਕਿਉਂ ਇਹਨਾਂ ਨੂੰ ਲੋਕਾਂ ਨੂੰ ਪੰਜਾਬੀ ਸਿੱਧੀ ਹਿੱਕ 'ਚ ਵੱਜਦੀ ਹੈ, ਮੇਰੀ ਸਮਝ ਤੋਂ ਬਾਹਰ ਹੈ। ਬਹਰਹਾਲ ਭਾਈ ਮੈਂ ਵੀ ਇੱਕ ਵਾਰੀ ਕਿਹਾ, ਮੈਂ ਉਹਦੀ ਮਾਜ਼ਰਤ ਕੀਤੀ ਹੋਈ ਪਬਲਿਕਲੀ, ਇੱਕ ਵਾਰੀ ਟੀਵੀ ਤੇ ਮੇਰੇ ਕੋਲ ਨਿਕਲਿਆ ਸੀ, ਲੇਕਿਨ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਮੈਂ ਕਿਹਾ ਤੇ ਤੂੰ ਰੋਜ਼ ਹੀ ਕਹਿਣਾ ਤੇ ਨਾ ਯਾਰ, ਇਹ ਦਗੜ ਹੀ ਕਹਿ ਲਿਆ ਕਰ, ਦਗੜ ਕਹਿ ਲਿਆ ਕਰ, ਲੋਕਾਂ ਨੂੰ ਆਪੇ ਸਮਝ ਆ ਜਾਏਗੀ, ਅਗਲਾ ਲਫ਼ਜ਼ ਨਾ ਕਹੋ ਤਾਂ ਬਿਹਤਰ ਹੈ। ਬਲ ਜੁੜ ਗਏ ਨੇ ਜਨਾਬ ਉਧਰ ਮਰਵਤ ਸਾਹਿਬ ਜਿਹੜੇ ਪਾਕਿਸਤਾਨ ਵੀ ਲੋਕਾਂ ਨੂੰ ਜੁੜੇ ਨੇ, ਉੱਥੇ ਜਿਹੜਾ ਅਕਾਊਂਟ ਹੈ ਜਿਹੜਾ ਜਰਨੈਲਾਂ ਦੇ ਖਿਲਾਫ ਤਨਕੀਦ ਕਰਦਾ ਉਹਨਾਂ ਨੂੰ ਅਲੀਮਾ ਖਾਨਮ ਦੇ ਪੁੱਤਰਾਂ ਦੇ ਉੱਤੇ ਪਾਈ ਜਾ ਰਹੇ ਨੇ। ਅੱਛਾ, ਇਹ ਉਹ ਮੇਰਾ ਮਤਲਬ ਹੈ ਕਿ ਫਿਲਮਾਂ ਦੇ ਵਿੱਚ ਨਹੀਂ ਹੁੰਦੇ ਸ਼ਰਾਬੀ ਕਿਸਮ ਦੇ ਹੀਰੋ ਜਿਹੜੇ ਕੁਝ ਵੀ ਬੋਲਦੇ ਨੇ ਆਵਾ ਤਬਾ, ਇਹ ਉਹ ਬੋਲ ਰਹੇ ਨੇ ਬਸ ਗਟਰ ਦੇ ਢੱਕਣ ਦੇ ਲਾਗੇ ਪਿਆ। ਬਸ ਜਿਹੜਾ ਮੈਂ ਫਿਲਮ ਦੇ ਸੀਨ ਦੀ ਗੱਲ ਕਰ ਰਿਹਾ, ਇਹਨਾਂ ਦੀ ਗੱਲ ਨਹੀਂ ਕਰ ਰਿਹਾ। ਉਹ ਜਿਵੇਂ ਫਿਲਮ ਦੇ ਸੀਨ ਦੇ ਵਿੱਚ ਉਹਨੇ ਘੁੱਟ ਲਾਇਆ ਹੁੰਦਾ ਤੇ ਉਸ ਤੋਂ ਬਾਅਦ ਉਹ ਗਟਰ ਦੇ ਢੱਕਣ ਦੇ ਉੱਤੇ ਸਿਰ ਰੱਖ ਕੇ ਹੀ ਕਹਿੰਦਾ ਵੀ ਵੇਖੋ ਕਿੰਨੀਆਂ ਸੋਹਣੀਆਂ ਖੁਸ਼ਬੂਆਂ ਆ ਰਹੀਆਂ ਨੇ। ਤੇ ਇਸੇ ਤਰੀਕੇ ਨਾਲ ਮਰਵਤ ਸਾਹਿਬ ਨੂੰ ਵੀ ਅਜੇ ਤੱਕ ਇਹੀ ਭੁਲੇਖਾ ਹੈ ਕਿ ਇਮਰਾਨ ਖਾਨ ਨੂੰ ਭੈੜਾ ਚੰਗਾ ਕਹਿਣ ਤੋਂ ਬਾਅਦ, PTI ਨੂੰ ਭੈੜਾ ਚੰਗਾ ਕਹਿਣ ਤੋਂ ਬਾਅਦ, ਇਮਰਾਨ ਖਾਨ ਦੀਆਂ ਭੈਣਾਂ ਨੂੰ ਭੈੜਾ ਚੰਗਾ ਕਹਿਣ ਤੋਂ ਬਾਅਦ, ਉਹਨਾਂ ਦੇ ਖਾਨਦਾਨਾਂ 'ਤੇ ਹਮਲਾ ਕਰਨ ਤੋਂ ਬਾਅਦ ਹਜੇ ਵੀ ਸੋਚਦਾ ਵੀ ਮੈਨੂੰ PTI ਦੇ ਵੋਟਰ ਜਿਹੜੇ ਨੇ ਉਹਨਾਂ ਨੇ ਸਪੋਰਟ ਕਰਨਾ ਹੈ। ਤੇ ਵੈਸੇ ਠੀਕ ਹੈ, ਅਹਿਮਕਾਂ ਦੀ ਜੰਨਤ ਅਸੀਂ ਸੁਣਿਆ ਸੀ, ਲੇਕਿਨ ਹੁਣ ਇਸ ਵਾਰੀ ਅਸੀਂ ਵੇਖ ਵੀ ਰਹੇ ਹਾਂ। ਤਾਂ ਇਹ ਜਨਾਬ ਐਸ ਅਹਿਮਦ ਦਾ ਜੋੜ ਪੈ ਗਿਆ। ਹੁਣ ਦੇਖਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਅਗਲੀ ਖਬਰ ਜਿਹੜੀ ਹੈ ਉਹ ਲਾਹੌਰ ਹਾਈ ਕੋਰਟ ਤੋਂ ਹੈ, ਬਲਕਿ ਸੈਸ਼ਨ ਕੋਰਟ ਤੋਂ। ਉੱਥੇ ਅਖੀਰੀ ਕੰਮ ਹੋਇਆ। ਚੌਧਰੀ ਜ਼ੈਗਮ ਇਫਤਖਾਰ ਐਡਵੋਕੇਟ, ਚੌਧਰੀ ਤਾਂ ਨਿਕਲਿਆ ਵੈਸੇ, ਕੰਮ ਤੇ ਉਹਨੇ ਚੌਧਰੀਆਂ ਵਾਲਾ ਹੀ ਕੀਤਾ। ਚੌਧਰੀ ਜ਼ੈਗਮ ਇਫਤਖਾਰ ਐਡਵੋਕੇਟ ਨੇ ਪੂਰੇ ਸੈਸ਼ਨ ਕੋਰਟ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਾਉਣ ਦਾ ਰਿੰਗ ਬਣਾਇਆ ਸੀ, ਗੈਂਗ ਬਣਾਇਆ ਸੀ। ਦੇਖੋ ਨਾ, ਕੰਮ ਲੀਗਲ ਤਰੀਕੇ ਨਾਲ ਹੋਣੇ ਚਾਹੀਦੇ ਨੇ, ਚੋਰਾਂ ਨੂੰ ਵੀ ਤਾਂ ਵਕੀਲ ਚਾਹੀਦੇ ਨੇ ਨਾ। ਆਖਰ ਉਹਨੇ ਆਖਿਆ ਵੀ ਬਾਅਦ 'ਚ ਜੋ ਚੋਰਾਂ ਨੇ ਫੜੇ ਜਾਣਾ ਹੈ ਤੇ ਉਸ ਤੋਂ ਬਾਅਦ ਜੋ ਵਕੀਲ ਕਰਨਾ, ਉਹਨੇ ਕਿਹਾ ਚੋਰੀ ਤੋਂ ਪਹਿਲਾਂ ਹੀ ਵਕੀਲ ਕਰ ਲਓ, ਆਓ ਇਕੱਠੇ ਹੋ ਕੇ ਚੋਰੀ ਕਰੀਏ। ਇਹ ਹੁਣ ਸਾਡੇ ਇਲਮ ਦੇ ਵਿੱਚ ਆਇਆ ਵੀ ਇਹਦੇ ਵਿੱਚ ਪੁਲਿਸ ਵਾਲੇ ਵੀ ਇੱਕ ਦੋ ਸ਼ਾਮਲ ਕੀਤੇ ਸਨ। ਅਦਾਲਤਾਂ 'ਚ ਤੁਹਾਨੂੰ ਪਤਾ ਲੋਕ ਬਹੁਤ ਸਾਰੇ ਆਉਂਦੇ ਨੇ, ਪਰੇਸ਼ਾਨ ਵੀ ਹੁੰਦੇ ਨੇ, ਕਿਸੇ 'ਤੇ ਮੁਕੱਦਮਾ, ਕਿਸੇ 'ਤੇ ਕੋਈ ਝੂਠ, ਕਿਸੇ 'ਤੇ ਸੱਚ। ਉੱਥੇ ਉਹ ਵਿਚਾਰੇ ਇਸ ਪਰੇਸ਼ਾਨੀ ਦੇ ਵਿੱਚ ਮੋਟਰਸਾਈਕਲ ਜਲਦੀ ਖੜਾ ਕਰਕੇ ਅਦਾਲਤ ਜਾਂਦੇ ਨੇ, ਉੱਥੋਂ ਇਹ ਚੋਰੀ ਕਰਾ ਲੈਂਦੇ ਸਨ। ਇਹਨਾਂ ਦਾ ਪੂਰਾ ਗੈਂਗ ਸੀ, ਪੁਲਿਸ ਵਾਲੇ ਵੀ ਵਿੱਚ ਸ਼ਾਮਿਲ ਸਨ। ਇਹ ਹੁਣ ਉੱਥੋਂ ਇਹ ਮੋਟਰਸਾਈਕਲ ਚੋਰੀ ਕਰਦੇ ਰੰਗੇ ਹੱਥੋਂ ਚੌਧਰੀ ਜ਼ੈਗਮ ਇਫਤਖਾਰ ਸਾਹਿਬ ਫੜੇ ਗਏ ਨੇ। ਹੁਣ ਦੇਖਦੇ ਇਹਨਾਂ ਦਾ ਕੀ ਬਣਦਾ। ਬਹਰਹਾਲ ਕੰਮ ਤੇ ਇਹਨੇ ਚੰਗਾ ਪਾਇਆ। ਤੁਸੀਂ ਦੁਆ ਸਿਰਫ ਇਹ ਕਰੋ ਰੱਬ ਦੇ ਘਰ ਦੇ ਵਿੱਚੋਂ ਵੀ ਕੋਈ ਜੱਜ ਨਾ ਸ਼ਾਮਲ ਹੋਵੇ ਇਸ ਗੈਂਗ ਦੇ ਵਿੱਚ। ਮਤਲਬ ਜਿੱਥੋਂ ਤੱਕ ਕੰਮ ਅੱਪੜ ਗਿਆ, ਪੁਲਿਸ ਵਾਲੇ ਵੀ ਨੇ, ਵਕੀਲ ਵੀ ਨੇ, ਚੋਰ ਤੇ ਹੈ ਹੀ ਹੈ ਨੇ। ਹੁਣ ਇਹਦੇ 'ਚ ਕੋਈ ਜੱਜ ਨਾ ਹੋਵੇ ਜਿਹੜਾ ਕੱਲ੍ਹ ਨੂੰ ਪਤਾ ਲੱਗੇ ਵੀ ਉਹ ਵੀ ਸਰਗਨਾ ਸੀ ਇਸ ਗੈਂਗ ਦਾ। ਲੇਕਿਨ ਇਸ ਮੁਲਕ ਦੀ ਕਿਸਮਤ ਵੇਖੋ ਵੀ ਜਿੱਥੇ ਵਕੀਲ ਜਿਹੜੇ ਨੇ ਉਹ ਉਹਨਾਂ ਨੇ ਮੋਟਰਸਾਈਕਲ ਚੋਰੀ ਡਕੈਤੀ ਦੇ ਆਪਣੇ ਗੈਂਗ ਬਣਾਏ ਨੇ, ਤੇ ਫਿਰ ਅਦਾਲਤਾਂ ਦੇ ਵਾਕਈ 135-36ਵੇਂ ਨੰਬਰ ਤੇ ਆਉਣੀਆਂ, ਹੋਰ ਕੀ ਹੋਣਾ। ਅੱਛਾ ਜੀ, ਬਾਜੀ ਮਰੀਮ ਦੀ ਜੁੱਤੀ ਦਾ ਬੜਾ ਰੌਲਾ ਹੈ ਜੀ। ਬਾਜੀ ਮਰੀਮ ਜੁੱਤੀ ਦਾ, ਹੁਣ ਤੁਸੀਂ ਇਹ ਨਾ ਸਮਝਣਾ ਕਿ ਉਹਨਾਂ ਨੇ ਜੁੱਤੀ ਲਾ ਕੇ ਕਿਸੇ ਨੂੰ ਮਾਰ ਦਿੱਤੀ ਹੈ, ਨਹੀਂ। ਜੁੱਤੀ ਮਹਿੰਗੀ ਇਹੋ ਜਿਹੀ ਹੈ ਕਿ ਉਹ ਜੁੱਤੀ ਬਾਜੀ ਕਿਸੇ ਨੂੰ ਮਾਰ ਨਹੀਂ ਸਕਦੀ, ਕਿਉਂਕਿ ਜਿਹੜੀ ਇੱਕ ਜੁੱਤੀ ਮਾਰਨ ਤੇ ਬਾਜੀ ਦਾ ਕੋਈ ਤਕਰੀਬਨ 8-9 ਲੱਖ ਰੁਪਏ ਦਾ ਨੁਕਸਾਨ ਹੋ ਸਕਦਾ। ਫਰਾਗਾਮੋ ਕੰਪਨੀ ਦੀ ਬਾਜੀ ਨੇ ਜੁੱਤੀ ਪਾਈ ਹੈ, $2750 ਉਹਦੀ ਕੀਮਤ ਹੈ। ਤੇ ਸਾਡੇ ਕੋਲ ਤਾਂ ਵੈਸੇ ਇਤਲਾਹ ਇਹ ਵੀ ਹੈ ਵੀ ਉਹ ਲੈ ਕੇ ਕਿੰਨੇ ਦਿੱਤੀ ਹੈ, ਉਹ ਲੈ ਕੇ ਕਿੰਨੇ ਦਿੱਤੀ, ਲੇਕਿਨ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਰਸੀਦ ਸਾਡੇ ਸਾਹਮਣੇ ਨਹੀਂ, ਫਿਰ ਇਲਜ਼ਾਮ ਲੱਗ ਜਾਏਗਾ। ਤੇ ਐਵੇਂ ਕਿਸੇ ਨੇ ਅਫਵਾਹ ਉਡਾਈ ਸੀ ਸਾਡੇ ਸਾਹਮਣੇ ਕਿ ਉਹ ਸ਼ਾਇਦ ਕਿਸੇ ਨੂਨ ਲੀਗ ਦੇ MPA ਨੇ ਬਾਹਰੋਂ, ਉਹਨਾਂ ਦੀ ਬੇਗਮ ਤੇ ਉਹ ਗਏ ਸਨ ਬਾਹਰ, ਤੇ ਉਹਨਾਂ ਨਜ਼ਰਾਨਾ ਪੇਸ਼ ਕੀਤਾ ਵੀ ਬਾਜੀ ਜੀ ਇਹ ਪਾਓ, ਇਹ ਤੁਹਾਡੇ ਪੈਰਾਂ 'ਚ ਇਹ ਚੰਗੀ ਲੱਗੇਗੀ। ਤੇ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਵੀ ਬਾਜੀ ਦੀ ਜਿਹੜੀ ਟੀਮ ਹੈ ਬੜੀ ਫਰਾਗਦਿਲ ਹੈ। ਬਾਜੀ ਦੀ ਜੁੱਤੀ ਦਾ ਨੰਬਰ ਜਿਹੜਾ ਹੈ ਨਾ, ਉਹ ਵੈਸੇ ਤਾਂ ਮੁਹਾਵਰਤਨ ਜਿਹੜੀਆਂ ਬੀਬੀਆਂ ਭੈਣਾਂ ਸਨ, ਉਹ ਅਗਰ ਕੋਈ ਬਦਤਮੀਜ਼ੀ ਕਰਦਾ ਸੀ ਤੇ ਉਹਨੂੰ ਆਂਦੀਆਂ ਤੈਨੂੰ ਮੇਰੀ ਜੁੱਤੀ ਦੇ ਨੰਬਰ ਦਾ ਪਤਾ ਹੈ। ਆਂਦੀ ਬਾਜੀ ਵੀ ਇਸ ਰਹੀ ਹੈ, ਲੇਕਿਨ ਬਦਤਮੀਜ਼ੀ ਵਾਲੇ ਨਹੀਂ। ਜਿਹੜਾ ਬਾਜੀ ਆਖੇ, ਜਿਹੜਾ ਇਹਤਰਾਮ ਕਰੇ, ਬਾਜੀ ਨੂੰ ਲੱਗੇ ਵੀ ਆ ਮੇਰਾ ਨਿੱਕਾ ਭਰਾ, ਇਹਨੂੰ ਮੈਂ ਭਰਾ ਬਣਾ ਸਕਦੀ ਹਾਂ, ਉਹਨੂੰ ਫਿਰ ਆਂਦੀ ਹੈ ਵੀ ਪੁੱਤਰ ਭਰਾ ਤੈਨੂੰ ਜੁੱਤੀ ਦੇ ਨੰਬਰ ਦਾ ਪਤਾ ਹੈ। ਤੇ ਉਹ ਫਿਰ ਜਦੋਂ ਉਹਨੂੰ ਪਤਾ ਲੱਗਦਾ ਹੈ ਤੇ ਉਹਨੂੰ ਇਹ ਤਾਂ ਪਤਾ ਹੀ ਹੈ ਕਿ ਬਾਜੀ ਕਿਹੜੀ ਬ੍ਰਾਂਡ ਦੀਆਂ ਜੁੱਤੀਆਂ ਪਾਉਂਦੀ ਹੈ। ਅਗਰ ਨਾ ਪਤਾ ਹੈ ਤਾਂ ਉਹ ਸਮਨ ਬੀਬੀ ਕੋਲੋਂ ਪੁੱਛ ਲਿਆ ਜਾਏ ਜਾਂ ਮਰੀਮ ਔਰੰਗਜ਼ੇਬ ਸਾਹਿਬਾ ਕੋਲੋਂ ਪੁੱਛ ਲਿਆ ਜਾਏ, ਤੇ ਫਿਰ ਬਾਹਰੋਂ ਆਉਂਦਿਆਂ ਉਹੋ ਜਿਹੀਆਂ 2-4 ਜੁੱਤੀਆਂ ਬੰਦਾ ਲੈ ਆਵੇ। ਤੇ ਖੈਰ ਜੀ, ਬਾਜੀ ਨੇ ਉੱਥੇ ਪਾ ਕੇ ਤੇ ਆਪਣੇ ਓਸਾਕਾ ਦੇ ਵਿੱਚ ਐਕਸਪੋ ਦੇ ਵਿੱਚ ਬਾਜੀ ਗਈ ਸੀ। ਉੱਥੇ ਉਹਨਾਂ ਨੇ ਉਸ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਜਿਹਨੇ ਪਿਛਲੇ 38 ਦਿਨਾਂ ਦੇ ਵਿੱਚ 405 ਅਰਬ ਦਾ ਕਰਜ਼ਾ ਲੈ ਕੇ ਖਾ ਗਿਆ। ਐਡਾ ਗਰੀਬ ਸੂਬਾ ਜਿਹੜਾ ਉੱਥੇ। ਦੂਸਰੇ ਪਾਸੇ ਸਾਡਾ ਭਾਅ ਸਫਦਰ ਹੈ, ਤੁਹਾਨੂੰ ਪਤਾ ਉਹਨਾਂ ਦੀ ਕਿਸਮਤ ਦੇ ਵਿੱਚ ਉਹ ਸਾਦਾ ਬੰਦਾ ਹੈ, ਤੁਹਾਨੂੰ ਪਤਾ ਸਾਦਾ ਕੱਪੜੇ ਪਾਉਂਦਾ, ਆਮ ਦੁਨੀਆ 'ਚ ਰਹਿੰਦਾ, ਆਮ ਲੋਕਾਂ ਨਾਲ ਰਹਿੰਦਾ। ਮੈਂ ਤਾਂ ਤੁਹਾਡੇ ਸਾਹਮਣੇ ਐਲਾਨ ਕਰ ਛੱਡਿਆ ਵੀ ਮੈਂ ਉਹ ਬੰਦੇ ਦਾ ਇਹਤਰਾਮ ਕਰਨਾ, ਤੁਸੀਂ ਹੁਣ ਮੇਰੇ ਨਾਲ ਲੜਨਾ ਹੈ, ਜੋ ਕਰਨਾ ਕਰੋ। ਔਰ ਤੁਸੀਂ ਵੇਖ ਲਓ ਕਿ ਮੈਂ ਜਿਹੜਾ ਐਲਾਨ ਕੀਤਾ ਉਸ ਤੋਂ ਬਾਅਦ ਕੱਲ੍ਹ ਭਾ ਦਾ ਆਇਆ ਇੰਟਰਵਿਊ ਜਵੇਦ ਚੌਧਰੀ ਨਾਲ, ਉਹਨੇ ਮਰਦਾਂ ਵਾਲੀ ਗੱਲ ਕੀਤੀ ਹੈ, ਬਿਲਕੁਲ ਖਾਨਦਾਨੀ ਲੋਕਾਂ ਵਾਲੀ ਗੱਲ ਕੀਤੀ ਹੈ, ਬਿਲਕੁਲ ਝੋਲ ਨਹੀਂ ਮਾਰੀ ਭਾ ਸਫਦਰ ਨੇ। ਇਸੇ ਤੋਂ ਮੈਂ ਉਹਦਾ ਇਹਤਰਾਮ ਕਰਦਾ, ਇਸੇ ਤੋਂ ਮੈਂ ਉਹਦੀ ਇੱਜ਼ਤ ਕਰਨਾ। ਉਹਨਾਂ ਆਖਿਆ ਵੀ ਬੁਸ਼ਰਾ ਬੀਬੀ ਨੂੰ ਜੇਲ੍ਹ 'ਚੋਂ ਕੱਢਣਾ ਚਾਹੀਦਾ। ਇਮਰਾਨ ਖਾਨ ਮਰਦ ਹੈ, ਉਹ ਮਰਦ ਬਣ ਕੇ ਜੇਲ੍ਹ ਕੱਟੇਗਾ ਔਰ ਕੱਟ ਰਿਹਾ, ਲੇਕਿਨ ਔਰਤਾਂ ਨੂੰ ਇਨ ਜੇਲ੍ਹਾਂ 'ਚ ਨਾ ਪਾਓ, ਇਹ ਚੰਗਾ ਕੰਮ ਨਹੀਂ। ਜਵੇਦ ਚੌਧਰੀ ਨੇ ਕਿਹਾ ਸ਼ਰੀਫ ਖਾਨਦਾਨ ਜਿਹੜਾ ਉਹ ਤਾਂ ਬੁਸ਼ਰਾ ਬੀਬੀ ਨੂੰ ਰਾਇਤ ਨਹੀਂ ਦੇਣਾ ਚਾਹੁੰਦਾ। ਉਹਨਾਂ ਕਿਹਾ ਉਹਨਾਂ ਦੇ ਪੱਲੇ ਹੈ ਕੀ ਜਿਹੜਾ ਉਹਨਾਂ ਰਾਇਤ ਨਹੀਂ ਦੇਣਾ।
ਤੇ ਭਾ ਸਫਦਰ ਬਿਲਕੁਲ ਨੰਗੀ ਚਿੱਟੀ ਗੱਲ ਕਰਦਾ, ਮਰਦਾਂ ਵਾਲੀ ਗੱਲ ਕਰਦਾ, ਮੇਰਾ ਸਲੂਟ ਹੈ। ਔਰ ਦੂਜਾ ਮੈਨੂੰ ਇਹ ਵੀ ਉਹਨਾਂ ਦੇ ਨਾਲ ਇੱਕ ਇਹ ਵੀ ਮੈਂ ਉਹਨਾਂ ਦੇ ਨਾਲ ਖਲੋਣਾ ਚਾਹੁੰਦਾ ਭਾ ਸਫਦਰ ਨਾਲ, ਉਹਦੀ ਵਜ੍ਹਾ ਹੈ ਕਿ ਉਹਨਾਂ ਦਾ ਨਾਂ ਜਿਹੜਾ ਉਹ ਤਾਰੀਖ ਦੇ ਪੰਨਿਆਂ 'ਚ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਇਹ ਨਹੀਂ ਹੋਣ ਦੇਣਾ। ਅੱਲਾ ਦੇ ਕਰਮ ਨਾਲ ਮੇਰਾ ਉਹਨਾਂ ਨਾਲ ਖੁਸੂਸੀ ਰਿਸ਼ਤਾ ਵੀ ਬਣਦਾ ਹੈ, ਉਸ ਵਜ੍ਹਾ ਨਾਲ ਵੀ ਮੈਂ ਉਹਨਾਂ ਦੇ ਨਾਲ ਖਲੋਤਾ ਤੇ ਕੋਸ਼ਿਸ਼ ਪੂਰੀ ਕਰਾਂਗਾ ਕਿ ਭਾਈ ਉਹਨਾਂ ਦੀ ਜਿਹੜੀ ਇੱਜ਼ਤ ਦੇ ਉੱਤੇ ਹਰਫ ਨਾ ਆਉਣ ਦੇ। ਤੇ ਜੇ ਕਿਸੇ ਬੰਦੇ ਨੇ PTI 'ਚ ਉਹਨਾਂ ਨੂੰ ਮਾੜਾ ਚੰਗਾ ਆਖਿਆ, ਉਹਨੂੰ ਮੈਂ ਜੁੜ ਜਾਣਾ। ਇਸ ਲਈ ਮੇਰੀ ਤੁਹਾਡੇ ਸਾਰਿਆਂ ਦੇ ਕੋਲੋਂ ਵੀ ਰਿਕੁਐਸਟ ਹੈ ਕਿ ਤੁਸੀਂ ਭਾ ਸਫਦਰ ਦੇ ਨਾਲ ਜਿਹੜੀ ਹੈ ਉਹ ਇਹ ਥੋੜ੍ਹੀ ਜਿਹੀ ਗੱਲ ਖਰਾਬ ਕਰ ਗਏ ਨੇ, ਨਹੀਂ ਸੀ ਕਰਨੀ ਚਾਹੀਦੀ। ਭਾਜੀ ਕੋਸ਼ਿਸ਼ ਕਰਿਆ ਕਰੋ, ਘਰ ਦੀਆਂ ਗੱਲਾਂ ਬਾਹਰ ਨਹੀਂ ਕਰੀਦੀਆਂ। ਫਿਰ ਲੋਕੀ ਹਰ ਘਰ ਦੇ ਵਿੱਚ ਵੈਸੇ ਇਹੋ ਜਿਹੀ ਹਾਲ ਹੈ, ਲੇਕਿਨ ਤੁਸੀਂ ਜ਼ਰਾ ਸਾਦਾ ਗੱਲਾਂ ਕਰ ਜਾਂਦੇ ਹੋ, ਉਲਟੀਆਂ ਗੱਲਾਂ ਕਰ ਜਾਂਦੇ ਹੋ, ਫਿਰ ਤੁਹਾਡੀ ਮੀਮ ਬਣ ਜਾਂਦੀ ਹੈ। ਇਹ ਜ਼ਰਾ ਸੁਣੋ ਆਂਦੇ ਕੀ ਨੇ। नवाज साहब ज़ाहिर है आपकी ज़िंदगी का बहुत बड़ा हिस्सा उनके साथ गुजरा है, उनकी खूबियाँ क्या हैं? 4-5 खूबियाँ अगर हो तो। अच्छी, मैं पहली खूबी तो ये बताऊं कि मेरे जैसे सख्त तबीयत के साथ उसने ज़िंदगी बड़ी अच्छी गुजारी है। ਸੁਣ ਲਿਆ ਜੀ। ਹੁਣ ਮੈਂ ਕਿਉਂਕਿ ਵਾਅਦਾ ਕੀਤਾ ਵੀ ਮੈਂ ਇਹਨਾਂ 'ਤੇ ਤਬਸਰਾ ਨਹੀਂ ਕਰਨਾ, ਕਿਉਂਕਿ ਇਹਦੇ 'ਤੇ ਅਗਰ ਮੈਂ ਇਸ ਗੱਲ 'ਤੇ ਤਬਸਰਾ ਕੀਤਾ ਤਾਂ ਤਬਸਰਾ ਨਿਕਲ ਜਾਣਾ ਦੂਰ, ਫਿਰ ਉਹ ਭਾ ਸਫਦਰ ਦੀ ਤੇ ਮੇਰੀ ਹੋ ਜਾਣੀ ਨਾਰਾਜ਼ਗੀ, ਤੇ ਮੈਂ ਉਹ ਨਾਰਾਜ਼ਗੀ ਨਾ ਵੀ ਹੋਵੇ, ਮੈਂ ਉਹਨਾਂ ਦੀ ਸ਼ਾਨ ਦੇ ਵਿੱਚ ਬਦਤਮੀਜ਼ੀ ਕਰਨਾ ਹੀ ਨਹੀਂ ਚਾਹੁੰਦਾ। ਇਸ ਲਈ ਮੈਂ ਇਹਦੇ 'ਤੇ ਕੋਈ ਤਬਸਰਾ ਨਹੀਂ ਕਰਨਾ। ਮੈਂ ਇਸ ਗੱਲ ਨੂੰ ਇੱਥੇ ਛੱਡਦਾ। ਸਿਰਫ ਮੈਂ ਇੰਨੀ ਗੱਲ ਹੀ ਕਰਾਂਗਾ ਵੀ ਭਾਜੀ ਛੱਡਿਆ ਕਰੋ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਘਰ ਦੀਆਂ ਗੱਲਾਂ ਬਾਹਰ ਟੈਲੀਵਿਜ਼ਨ 'ਤੇ ਅਸੀਂ ਕਰਨੀਆਂ ਹੀ ਨਹੀਂ। ਅੱਛਾ ਜੀ, ਅੱਗੇ ਚੱਲਦੇ ਹਾਂ। ਅੱਗੇ ਫਹੀਮ ਅਖਤਰ ਸਾਹਿਬ ਨੇ ਬੜਾ ਨਵਾਂ ਕੰਮ ਇੱਕ ਛੱਡਿਆ। ਉਹਨਾਂ ਆਖਿਆ ਜੀ ਕਿ ਇਹ ਜਿਹੜੀ ਮੌਜੂਦਾ ਹਕੂਮਤ ਹੈ, ਇਹ ਵਿਚਾਰੇ ਪਰੇਸ਼ਾਨ ਨੇ। ਇਹਨਾਂ ਦੀ ਹਾਲਤ ਇੰਝ ਹੀ ਹੈ ਕਿ ਜਿਵੇਂ ਚੁਇੰਗਮ ਜਿਹੜੀ ਹੈ, ਜਿਹਨੂੰ ਅਸੀਂ ਪੰਜਾਬੀ ਵਾਲੇ ਚਿਗਮ ਵੀ ਆਖਦੇ ਹਾਂ, ਤੇ ਹੋਰ ਵੀ ਬੜੇ ਬੜੇ ਲਫ਼ਜ਼ ਅਸੀਂ ਕੱਢੇ ਨੇ ਆਪਣੇ ਆਪਣੇ। ਉਹ ਜਿਹੜੀ ਚੁਇੰਗਮ ਹੈ, ਉਹ ਉਹਨਾਂ ਨੇ ਆਖਿਆ ਵੀ ਜਿਸ ਵੇਲੇ ਚਬਾਈ ਦੀ ਹੈ ਤੇ ਮਿਹਦੇ ਨੂੰ ਲੱਗਦਾ ਵੀ ਕੁਝ ਖਾ ਰਿਹਾ, ਕੁਝ ਆਉਣ ਲੱਗਾ ਥੱਲੇ ਮੇਰੇ ਕੋਲ। ਉਹਨੇ ਕਿਹਾ ਇਹੀ ਇਸ ਹਕੂਮਤ ਦਾ ਕਿ ਜਿਵੇਂ ਮਿਹਦੇ ਨੂੰ ਚੁਇੰਗਮ ਦੇ ਵਿੱਚੋਂ ਕੋਈ ਖਾਣਾ ਨਹੀਂ ਮਿਲਦਾ, ਉਸ ਤਰੀਕੇ ਨਾਲ ਇਹ ਹਕੂਮਤ ਵੀ ਰੌਲਾ ਪਾਉਂਦੀ ਹੈ ਕਿ ਇਕਨੋਮੀ ਬਿਹਤਰ ਹੋ ਗਈ, ਇਕਨੋਮੀ ਬਿਹਤਰ ਹੋ ਗਈ। ਇਕਨੋਮੀ ਨੂੰ ਨਹੀਂ ਪਤਾ ਲੱਗਣ ਡਿਆ ਵੀ ਕੋਈ ਬਿਹਤਰ ਹੋਈ ਹੈ ਕਿ ਨਹੀਂ। ਇਹ ਫਹੀਮ ਅਖਤਰ ਮਲਿਕ ਵੀ ਡਾਢਾ ਸਾਫ ਹੀ ਹੈ, 92 ਨਿਊਜ਼ ਦੇ ਵਿੱਚ ਪਹਿਲਾਂ ਤਾਂ ਕੰਮ ਕਰਦਾ ਸੀ, ਹੁਣ ਮੇਰਾ ਖਿਆਲ ਹਜੇ ਵੀ ਉੱਥੇ ਹੀ ਕਰਦਾ ਹੈ। ਅੱਜ ਕੱਲ੍ਹ ਮੀਡੀਆ ਵਾਲੇ ਤਨਖਾਹਾਂ ਸ਼ਨਖਾਹਾਂ ਘੱਟ ਹੀ ਦੇ ਰਹੇ ਨੇ। ਮੈਨੂੰ ਉਮੀਦ ਹੈ ਇਹਨੂੰ ਲੱਭਣ ਡਈ ਹੋਏਗੀ ਜਿਹੜਾ ਅਜੇ ਤੱਕ ਉੱਥੇ ਰੁਕਿਆ ਹੈ। ਬਾਕੀ ਮੀਡੀਆ ਵਾਲਿਆਂ ਨੇ ਤੇ ਕੱਢ ਕੜਾਕੇ ਦਿੱਤੇ ਨੇ, ਤੇ ਵੈਸੇ ਉਹਨਾਂ ਦਾ ਜਿਹੜਾ ਬਜਟ ਹੈ ਉਹ ਤਾਂ ਕਈ ਗੁਣਾ ਵੱਧ ਗਿਆ। 300 ਅਰਬ ਤੱਕ ਉਹਨਾਂ ਨੂੰ ਦੇ ਛੱਡਿਆ ਮੇਰਾ ਖਿਆਲ, ਲੇਕਿਨ ਹੁਣ ਪਤਾ ਨਹੀਂ ਮੈਂ ਗਲਤ ਨੰਬਰ ਕਹਿ ਦਿੱਤਾ। 300 ਅਰਬ ਮੇਰੇ ਬਿਲਕੁਲ ਔਨ ਟੌਪ ਆਫ ਮਾਈ ਮਾਈਂਡ ਯਾਦ ਨਹੀਂ ਹੈ, ਲੇਕਿਨ ਬਹੁਤ ਜ਼ਿਆਦਾ ਪੈਸਾ ਉਹਨਾਂ ਨੂੰ ਜਿਹੜਾ ਉਹ ਦਿੱਤਾ ਗਿਆ। ਮੈਂ ਤੁਹਾਨੂੰ ਐਗਜ਼ੈਕਟ ਕੱਲ ਚੈੱਕ ਕਰਕੇ ਫਿਗਰ ਵੀ ਦਿਆਂਗਾ। ਅੱਛਾ ਜੀ, ਅੱਗੋਂ ਬਿਲਾਵਲ ਭੁੱਟੋ ਸਾਹਿਬ ਕਿਤੇ ਗਏ, ਉਹਨਾਂ ਦੀ ਕੈਂਚੀ ਫਸ ਗਈ ਹੈ। ਅੱਛਾ ਜੀ, ਬਿਲਾਵਲ ਸਾਹਿਬ ਦਾ ਵੀ ਰੌਲਾ, ਕਦੀ ਇਹਨਾਂ ਦੀ ਕੋਈ ਸ਼ੈ ਫਸ ਜਾਂਦੀ ਹੈ, ਕਦੀ ਕੋਈ ਸ਼ੈ ਫਸ ਜਾਂਦੀ ਹੈ। ਹੁਣ ਇਹ ਕੈਂਚੀ ਫਸ ਗਈ ਹੈ। ਮੈਨੂੰ ਲੱਗਦਾ ਕਿਸੇ ਨੇ ਖੁੰਡੀ ਦੇ ਦਿੱਤੀ ਹੈ। ਅੱਜ ਕੱਲ੍ਹ ਖਤਰਿਆਂ ਦਾ ਵੀ ਕੰਮ ਚੱਲ ਰਿਹਾ, ਮੈਨੂੰ ਲੱਗਦਾ ਇਹ ਖਤਰਿਆਂ ਵਾਲੀ ਕਿਸੇ ਨੇ, ਜਿਹਦੇ ਨਾਲ ਬਹੁਤ ਸਾਰੇ ਖਤਰੇ ਕੀਤੇ ਸਨ, ਉਹ ਖੁੰਡੀ ਜ਼ਾਹਿਰ ਹੈ ਅਗਰ ਕਿਸੇ ਜਨਰਲ ਸਾਹਿਬ ਨੇ ਦਿੱਤੀ ਹੈ ਤੇ ਜਨਰਲ ਸਾਹਿਬ ਤੇ ਅੱਜ ਕੱਲ੍ਹ ਕਰਨ ਡਏ ਨੇ ਖਤਨੇ। ਜਿਹੜਾ ਸਾਹਮਣੇ ਆਉਂਦਾ ਉਹਦੇ ਖਤਨੇ, ਜਿਹਦੇ ਹੋਏ ਨੇ ਉਹਦੇ ਵੀ ਕਰੀ ਜਾਂਦੇ ਨੇ, 2-2 ਵਾਰੀ 3-3 ਵਾਰੀ। ਜਿਹੜਾ ਕਾਬੂ ਆਉਂਦਾ ਉਹ ਖਤਨਾ ਐਕਸਪਰਟ ਬਣੇ ਨੇ। ਲੱਗਦਾ ਵੀ ਉਹ ਖੁੰਡੀ ਕੈਂਚੀ ਜਿਹੜੀ ਹੈ ਉਹ ਇਹਨਾਂ ਨੂੰ ਬਿਲਾਵਲ ਸਾਹਿਬ ਨੂੰ ਕਿਸੇ ਨੇ ਦੇ ਦਿੱਤੀ। ਉਹ ਚਲਾਉਂਦੇ ਰਹੇ ਨੇ ਪਰ ਚੱਲਦੀ ਨਹੀਂ ਰਹੀ। ਇਹ ਵੇਖੋ, ये आप एक तरफ से आप पकड़े इसको और एक तरफ से मैं, हाँ ऐसे ऐसे हाँ, पता नहीं किस किस्म का कैंची दे रहे हैं। अच्छा अच्छा, ਵੇਖ ਲਈ ਜੀ, ਬੜਾ ਔਖੀ। ਮੈਂ ਤਾਂ ਫਸ ਗਈ, ਮਤਲਬ ਮੈਂ ਕੈਂਚੀ ਦੀ ਗੱਲ ਕਰਨ ਡਿਆ ਵੀ ਕੈਂਚੀ ਕਹਿਣ ਡਈ ਸੀ ਕਿ ਮੈਂ ਤਾਂ ਫਸ ਗਈ। ਉਹ ਬੜਾ ਔਖਾ ਕੈਂਚੀ ਉਹਨਾਂ ਨੇ ਚਲਾਈ ਹੈ, ਇਹਨਾਂ ਦੀ ਕੈਂਚੀ ਫਸ ਗਈ ਹੈ। ਤੁਸੀਂ ਭਾਈ ਜੀ ਕਿਉਂ ਹੱਥ ਪਾਉਂਦੇ ਹੋ ਹਰ ਸ਼ੈ ਨੂੰ? ਜਿਹੜੀ ਸ਼ਾਇਦ ਤੁਹਾਡੇ ਕੋਲ ਨਹੀਂ ਚੱਲਣੀ ਉਹ ਕਿਉਂ ਪਾਉਂਦੇ ਹੋ ਤੁਸੀਂ ਹੱਥ? ਮੇਰੀ ਮਤਲਬ ਆਪਣਾ ਤੁਸੀਂ ਵੀ ਮਾਹੌਲ ਬਣਵਾਉਂਦੇ ਹੋ। ਅੱਛਾ ਜੀ, ਅਗਲੀ ਖਬਰ ਲਾਹੌਰ ਤੋਂ ਹੈ। ਮਾਰੂਫ ਡਿਜ਼ਾਈਨਰ ਮਾਰੀਆ ਬੀ, ਉਹਨਾਂ ਦੇ ਖਿਲਾਫ ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ। ਤੇ ਇਨਕੁਆਇਰੀ ਜਿਹੜੀ ਹੈ ਉਹ ਖਵਾਜਾ ਸਰਾ, ਖੁਸਰੇ ਕਹਿ ਦਿੰਦੇ ਨੇ ਪੰਜਾਬੀ 'ਚ, ਟਰਾਂਸਜੈਂਡਰ ਅੰਗਰੇਜ਼ੀ 'ਚ ਕਹਿ ਦਿੰਦੇ ਨੇ, ਉਹਨਾਂ ਦੀ ਕਮਿਊਨਿਟੀ ਦੇ ਨੁਮਾਇੰਦਾ ਨਈਮ ਬੱਟ ਉਰਫ ਸੀਮਾ ਬੱਟ ਨੇ ਦਿੱਤੀ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਮਾਰੀਆ ਬੀ ਨੇ ਸੋਸ਼ਲ ਮੀਡੀਆ ਤੇ ਟਰਾਂਸਜੈਂਡਰ ਕਮਿਊਨਿਟੀ ਦੇ ਖਿਲਾਫ ਪ੍ਰੋਪੇਗੈਂਡਾ ਕੀਤਾ ਤੇ ਉਹਨਾਂ ਦੀ ਦਿਲ ਆਜ਼ਾਰੀ ਕੀਤੀ ਹੈ। ਤੇ ਏਜੰਸੀ ਨੇ ਮਾਰੀਆ ਬੀ ਨੂੰ 26 ਅਗਸਤ ਨੂੰ ਤਲਬ ਕਰ ਲਿਆ। ਮਾਰੀਆ ਬੀ ਆਂਦੀ ਹੈ ਮੈਨੂੰ ਕੋਈ ਨੋਟਿਸ ਅਜੇ ਤੱਕ ਨਹੀਂ ਮਿਲਿਆ। ਅੱਛਾ, ਰੌਲਾ ਕੀ ਹੈ? ਰੌਲਾ ਇਹ ਹੈ ਕਿ ਮਾਰੀਆ ਬੀ ਸਾਹਿਬਾ ਨੇ ਪਿਛਲੇ ਦਿਨਾਂ 'ਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਥੋੜ੍ਹੀ ਜਿਹੀ ਤੁਹਾਨੂੰ ਵਿਖਾ ਦਿੰਦੇ। ਬੱਚੇ ਨਾ ਵੇਖਣ, ਪਹਿਲਾਂ ਦੱਸ ਦਈਏ ਕਿ ਬੱਚੇ ਇਸ ਵੀਡੀਓ ਨਾ ਵੇਖਣ। ਜੇ ਬਜ਼ੁਰਗ ਇਕੱਠੇ ਬੈਠੇ ਨੇ ਤੇ ਉਹ ਵੀ ਜ਼ਰਾ ਅੱਗੇ ਪਿੱਛੇ ਕਰ ਦਿਓ, ਬਾਅਦ ਮੈਨੂੰ ਮਾੜਾ ਚੰਗਾ ਆਖੋਗੇ ਵੀ ਘਰਾਂ ਦੇ ਵਿੱਚ ਗਿੱਲ ਸਾਹਿਬ ਤੁਹਾਡਾ ਅਸੀਂ ਵੀਲਾਗ ਸੁਣਦੇ ਹਾਂ, ਇੱਕ ਇਹਤਰਾਮ ਦੀ ਜਗ੍ਹਾ ਹੁੰਦੀ, ਤੁਸੀਂ ਕਿਹੜੇ ਕੰਮਾਂ ਨੂੰ ਪੈ ਗਏ ਹੋ? ਕਈ ਵਾਰੀ ਹੁਣ ਸੱਚ ਵੀ ਵਿਖਾਉਣਾ ਪੈਂਦਾ, ਹੁਣ ਕੀ ਕਰੀਏ। ਇਸ ਲਈ ਇਹ ਜਿਹੜੀ ਵੀਡੀਓ ਹੈ ਇਹ ਜ਼ਰਾ ਬਜ਼ੁਰਗ ਜ਼ਰਾ ਅੱਖਾਂ ਸ਼ੱਖਾਂ ਮੀਟ ਲੈਣ ਜਾਂ ਗਾਂਹ ਕਰ ਲੈਣ ਇਹਨੂੰ, ਇਸ ਇੰਨੇ ਕਿਸੇ ਨੂੰ ਵੀਲਾਗ ਨੂੰ। ਬਹਰਹਾਲ ਇਹ ਇਹਨਾਂ ਨੇ ਵੀਡੀਓ ਵਿਖਾਈ ਸੀ ਕਿ ਜੀ ਇਹ ਟਰਾਂਸਜੈਂਡਰਸ ਜਿਹੜੇ ਨੇ, ਇਹਨਾਂ ਦੇ ਮੁਤਾਬਕ ਇਹਨਾਂ ਨੇ ਪਾਕਿਸਤਾਨ 'ਚ ਐਕਟੀਵਿਟੀ ਕੀਤੀ, ਨੰਗਾ ਨਾਚ ਨੱਚਿਆ ਤੇ ਬੜੀ ਉਹਨਾਂ ਦੇ ਮੁਤਾਬਕ, ਮਾਰੀਆ ਬੀ ਸਾਹਿਬ ਦੇ ਮੁਤਾਬਕ ਬਹੁਤ ਸਾਰੀ ਗੰਦਗੀ ਸੀ, ਫਾਸ਼ੀ ਸੀ ਤੇ ਉਹਨਾਂ ਦੇ ਮੁਤਾਬਕ ਇਹ ਕੰਮ ਪਾਕਿਸਤਾਨ 'ਚ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਇਹਦੀ ਇੱਥੇ ਕੰਪਲੇਨ ਕੀਤੀ ਔਰ ਇੱਕ ਕੋਈ ਫਿਲਮ ਵੀ ਆ ਰਹੀ ਸੀ
ਜਿਹਦੇ ਵਿੱਚ ਇਹ ਮੇਰਾ ਮਤਲਬ ਖਵਾਜਾ ਸਰਾ ਕਮਿਊਨਿਟੀ ਦੇ ਬਾਰੇ ਗੱਲਬਾਤ ਸੀ, ਉਹ ਵੀ ਉਹਨਾਂ ਨੇ ਕੰਪਲੇਨ ਕੀਤੀ ਤੇ DC ਲਾਹੌਰ ਨੇ ਉੱਤੇ ਵੀ ਬੈਨ ਕਰ ਦਿੱਤਾ। ਤੇ ਇਹ ਹੁਣ ਇਹਨਾਂ ਦਾ ਫੱਡਾ ਚੱਲਣ ਡਿਆ ਹੈ। ਤੇ ਉਹ ਜਿਹੜੀ ਮਾਰੀਆ ਬੀ ਵਰਸਸ ਹੁਣ ਨਈਮ ਬੱਟ ਔਰ ਸੀਮਾ ਬੱਟ, ਉਹਨਾਂ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਤਾ ਤੇ ਇਹਨਾਂ ਦਾ ਹੁਣ ਦੇਖਦੇ ਇਹਨਾਂ ਨਾਲ ਕੀ ਬਣਦਾ। ਬਹਰਹਾਲ ਇਹਨਾਂ ਨੂੰ ਪੈ ਗਏ ਨੇ ਖਵਾਜਾ ਸਰਾ ਤੇ ਇਹ ਹੁਣ ਪਤਾ ਲੱਗੇਗਾ ਕਿ ਇਹਨਾਂ ਦਾ ਮਾਮਲਾ ਜਿਹੜਾ ਉਹ ਕਿਹੜੇ ਪਾਸੇ ਜਾਂਦਾ। ਮੇਰਾ ਮਤਲਬ ਹੈ ਕਿ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਕਿੱਥੇ ਰੁਕਦੀਆਂ ਨੇ, ਇੱਕ ਦੂਜੇ ਨਾਲ ਕੀ ਕਰਦੀਆਂ ਨੇ। ਅੱਛਾ ਜੀ, ਖਬਰਾਂ ਹੋਰ ਵੀ ਸਨ, ਲੇਕਿਨ ਹੁਣ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।